ਲੇਟੈਸਟ ਖਬਰ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਟਾਈਟਲ 42 ਦੇ ਸੰਬੰਧ ਦੇ ਵਿੱਚ ਇਹ ਕਿਹਾ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਕਹਿ ਰਹੀ ਆ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ। ਪਰ ਕਾਂਗਰਸ ਨੂੰ ਹੁਣ ਇਮੀਡੀਏਟਲੀ ਜੋ ਆ ਵਰਕਆਊਟ ਕਰਨਾ ਚਾਹੀਦਾ ਇਮੀਗ੍ਰੇਸ਼ਨ ਰਿਫਾਰਮ ਬਿੱਲ ਦੇ ਉੱਤੇ। ਇਸ ਨੂੰ ਜਿਹੜੀ ਇਮੀਗ੍ਰੇਸ਼ਨ ਰਿਫਾਰਮ ਪਲਾਨ ਆ ਜਲਦੀ ਤੋਂ ਜਲਦੀ ਪਾਸ ਕਰਨਾ ਚਾਹੀਦਾ। ਇਹ ਕੁਝ ਮਿੰਟ ਪਹਿਲਾਂ ਦੀ ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਸਾਬਕਾ ਪੋਪ ਰਹੇ ਬੈਨੇਡਿਕਟ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਸਿੱਖ ਦੱਸੇ ਜਾ ਰਹੇ ਆ। ਪੋਪ ਫਰਾਂਸਿਸ ਜਿਹੜੇ ਮੌਜੂਦਾ ਪੋਪ ਨੇ ਉਹਨਾਂ ਨੂੰ ਜਿਹੜੇ ਉਹ ਮਿਲ ਕੇ ਆਏ 8 ਸਾਲ ਦੇ ਲਈ ਜਿਹੜੇ ਬੈਨੇਡਿਕਟ ਆ ਉਹ ਪੋਪ ਜਿਹੜੇ ਉਹ ਰਹੇ ਸੀਗੇ ਤੇ ਹੁਣ ਕਹਿੰਦੇ ਵੀ ਕਾਫੀ ਜਿਹੜੇ ਬਿਮਾਰ ਹੋਏ ਆ। 600 ਸਾਲ ਦੇ ਇਤਿਹਾਸ ਦੇ ਵਿੱਚ ਕਹਿੰਦੇ ਵੀ ਉਹ ਪਹਿਲੇ ਪੋਪ ਸੀਗੇ ਜਿਨ੍ਹਾਂ ਨੇ ਸਟੈਪ ਡਾਊਨ ਕੀਤਾ ਸੀ, ਯਾਨੀ ਕਿ ਅਸਤੀਫਾ ਪੋਪਸ਼ਿਪ ਤੋਂ ਦਿੱਤਾ ਸੀ। ਨਹੀਂ ਤਾਂ ਯੂਜਲੀ ਬੰਦਾ ਉਹ ਚੜ੍ਹਾਈ ਹੀ ਜਿਹੜਾ ਉਹ ਕਰ ਜਾਂਦਾ ਹੁੰਦਾ ਸੀਗਾ। ਸੋ ਹੁਣ ਪੋਪ ਫਰਾਂਸਿਸ ਨੇ ਉਹਨਾਂ ਨੇ ਲੇਟੈਸਟ ਜਿਹੜੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਤੇ ਕਰਕੇ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਜੀ, ਸਰੋਤਿਆਂ ਨੂੰ ਯਾਦ ਹੋਊਗਾ 80 ਸਾਲਾਂ ਦਾ ਇੱਕ ਸਦਰਨ ਕੈਲੀਫੋਰਨੀਆ ਦਾ ਲਿਕਰ ਸਟੋਰ ਦਾ ਮਾਲਕ ਜਿਸ ਨੇ ਜਦੋਂ ਉਸਦੇ ਸਟੋਰ ਨੂੰ ਲੁੱਟਣ ਲਈ 4 ਜਣੇ ਆਏ ਸੀ ਸੈਮੀ ਆਟੋਮੈਟਿਕ ਵੈਪਨ ਦੇ ਨਾਲ। ਜਦੋਂ ਹੀ ਜਿਹੜਾ ਲੁਟੇਰਾ ਸੀ ਉਹ ਸਟੋਰ ਦੇ ਵਿੱਚ ਐਂਟਰ ਕੀਤਾ ਸੀ ਤੇ ਇਸ ਸਟੋਰ ਓਨਰ ਜਿਸ ਦਾ ਨਾਮ ਕ੍ਰੇਗ ਕੋਕ ਕਰਕੇ ਆ, ਇਸ ਨੇ ਆਪਣੀ ਗੋਲੀ ਦੇ ਨਾਲ ਉਹਦੀ ਬਾਂਹ ਤੇ ਗੋਲੀ ਮਾਰਤੀ ਸੀ ਤੇ ਉਹ ਉੱਥੋਂ ਭੱਜ ਗਏ ਸੀ। ਪਰ ਉਸ ਟਾਈਮ ਦੇ ਉੱਤੇ ਇਸ ਨੂੰ ਮਾਈਨਰ ਜਿਹਾ ਅਟੈਕ ਹੋ ਗਿਆ ਸੀ ਤੇ ਹੁਣ ਇਹ ਖਬਰ ਆ ਰਹੀ ਹੈ ਵੀ ਉਸ ਦੀ ਮੌਤ ਹੋ ਗਈ। 80 ਸਾਲਾਂ ਦਾ ਬਜ਼ੁਰਗ ਸਵੇਰੇ 3 ਵਜੇ ਆਪਣੇ ਸਟੋਰ ਦੇ ਉੱਤੇ ਕੰਮ ਕਰ ਰਿਹਾ ਸੀ। ਜੁਲਾਈ 31 ਨੂੰ ਨਾਰਕੋ ਦੇ ਵਿੱਚ ਰਿਵਰਸਾਈਡ ਕਾਉਂਟੀ ਜਦੋਂ ਲੁਟੇਰੇ ਲੁੱਟਣ ਆਏ ਸੀ ਤੇ ਇਸ ਨੇ ਗੋਲੀ ਮਾਰ ਕੇ ਉਹਨਾਂ ਨੂੰ ਭਜਾ ਦਿੱਤਾ ਸੀ। ਇਕੱਲਿਆ ਭਜਾਇਆ ਨਹੀਂ ਸੀ ਤਾਂ ਇੱਕ ਦੀ ਬਾਂਹ ਦੇ ਵਿੱਚ ਵੀ ਜਿਹੜੀ ਆ ਗੋਲੀ ਲੱਗ ਗਈ ਸੀ। ਸੋ ਅੱਜ ਖਬਰ ਇਹ ਆ ਰਹੀ ਆ ਵੀ ਈਵਨ ਦੋ ਉਸ ਤੇ ਮਾਈਨਰ ਅਟੈਕ ਹੋਇਆ ਸੀ ਪਰ ਹੁਣ ਉਸ ਦੀ ਜਿਹੜੀ ਆ ਮੌਤ ਹੋ ਗਈ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਖਬਰ ਜਿਹੜੀ ਇਹ ਆ ਰਹੀ ਹੈ ਚੀਨ ਤੋਂ ਹੀ 200 ਤੋਂ ਵੱਧ ਗੱਡੀਆਂ ਇੱਕ ਪਾਈਲਅਪ ਦੇ ਵਿੱਚ ਇਨਵੋਲਵ ਹੋਈਆਂ। ਜ਼ੈਂਗਜ਼ਾਓ ਇਲਾਕਾ ਦੇ ਉੱਤੇ ਇੱਕ ਲੰਬੇ ਪੁਲ ਦੇ ਉੱਤੇ ਇਹ ਹਾਦਸੇ ਵਾਪਰੇ ਆ। ਕਹਿੰਦੇ ਵੀ ਸੰਘਣੀ ਧੁੰਦ ਪਈ ਹੋਣ ਕਰਕੇ ਹਾਦਸਾ ਵਾਪਰਿਆ। ਪਹਿਲਾਂ ਕੁਛ ਗੱਡੀਆਂ ਟਕਰਾਈਆਂ ਪਰ ਪਿੱਛੋਂ ਮਗਰੋਂ ਗੱਡੀਆਂ ਜਿਹੜੀਆਂ ਆ ਉਹ ਅੱਗੇ ਜਾ ਕੇ ਟਕਰਾਉਂਦੀਆਂ ਹੀ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਇਹ ਬਹੁਤ ਵੱਡਾ ਇਨਸੀਡੈਂਟ ਜਿਹੜਾ ਉਹ ਵਾਪਰਿਆ ਹੈਗਾ ਆ। ਆਪਾਂ ਇੱਥੇ ਵੀ ਲੇਟਲੀ ਦੇਖੇ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਫੌਗ ਦੇ ਕਰਕੇ ਕਈ ਦੁਰਘਟਨਾਵਾਂ ਵਾਪਰੀਆਂ ਤੇ ਫੇਟਲ ਐਕਸੀਡੈਂਟ ਜਿਹੜੇ ਉਹ ਵਾਪਰੇ ਹੈਗੇ ਆ। ਸੋ ਇਹ ਚੀਜ਼ ਇੱਥੇ ਚੀਨ ਦੇ ਵਿੱਚ ਦੇਖੀ ਗਈ ਆ। ਰਿਕਾਰਡ ਤੋੜ 200 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਸ਼ਾਮਲ ਹੋਈਆਂ ਆ। ਕਿੰਨੇ ਇੰਜਰਡ ਆ ਇਸ ਦੇ ਬਾਰੇ ਜਿਹੜਾ ਉਹ ਪੂਰੀ ਤਰ੍ਹਾਂ ਦੱਸਿਆ ਨਹੀਂ। ਐਮਰਜੈਂਸੀ ਸਰਵਿਸਿਜ਼ ਕਹਿੰਦੇ ਪਹੁੰਚੀਆਂ ਆ। ਇਹ ਖਬਰ ਉਹਨਾਂ ਨੇ ਦਿੱਤੀ ਹੈ ਵੀ ਇੱਕ ਜਾਣੇ ਦੀ ਘੱਟੋ ਘੱਟ ਇਸ ਦੇ ਵਿੱਚ ਮੌਤ ਹੋ ਚੁੱਕੀ ਆ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਸਟਾਰਮ ਚਲਾ ਗਿਆ ਤੇ ਅੱਜ ਟੋਟਲੀ ਖਾਸ ਕਰਕੇ ਬੇ ਏਰੀਏ ਦੇ ਵਿੱਚ ਤਾਂ ਧੁੱਪ ਚੜੀ ਹੋਈ ਆ, ਟੋਟਲੀ ਸਾਫ਼ ਇੱਧਰ ਵੀ ਹੈਗਾ ਆ। ਧੁੱਪ ਹੀ ਆ ਤੇ ਦੂਜਾ ਜਿਹੜਾ ਸਟਾਰਮ ਆ ਉਹ ਆ ਰਿਹਾ ਤੇ ਕੱਲ ਸਵੇਰੇ ਉਹ ਸ਼ੁਰੂ ਹੋ ਜਾਊਗਾ। ਇਸ 2 ਦਿਨਾਂ ਦੇ ਦੌਰਾਨ ਪਿਛਲੇ ਕਾਫੀ ਜ਼ਿਆਦਾ ਜਿਹੜਾ ਮੀਂਹ ਪਿਆ ਆ। ਕਹਿੰਦੇ ਪਈ ਕਈ ਲੇਕਸ ਦੇ ਵਿੱਚ ਤਾਂ 20 ਫੁੱਟ ਪਾਣੀ ਉੱਪਰ ਦੁਬਾਰਾ ਕੀ ਫਿਰ ਚੜਿਆ ਹੈਗਾ ਆ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਮੀਂਹ ਪਿਆ। ਨਵੇਂ ਸਾਲ ਦੀਆਂ ਜੋ ਸੈਲੀਬ੍ਰੇਸ਼ਨਸ ਹੈਗੀਆਂ ਆਊਟਡੋਰ ਉਹ ਕਈ ਜਗ੍ਹਾ ਕੈਂਸਲ ਹੋ ਰਹੀਆਂ ਪਈ ਕਿਉਂਕਿ ਦੂਸਰਾ ਜਿਹੜਾ ਸਟਾਰਮ ਆ ਰਿਹਾ ਹੋ ਸਕਦਾ ਨਵੇਂ ਸਾਲ ਤੱਕ ਇਹ ਜੋ ਮੀਂਹ ਪੈਂਦਾ ਰਹੇ। ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਪੈਸਾਡੀਨਾ ਦੀ 138th ਰੋਜ਼ ਪਰੇਡ ਹੋਣੀ ਹੈਗੀ ਆ। ਉਹ ਜਨਵਰੀ 2 ਨੂੰ ਆ। ਹੋਪਫੁਲੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਜਿਹੜਾ ਮੀਂਹ ਨਾ ਪਵੇ। ਸਟੇਟ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਡਾਟੇ ਦੇ ਮੁਤਾਬਕ ਜਿਹੜਾ ਸੋਕੇ ਵਾਲਾ ਕੈਲੀਫੋਰਨੀਆ ਸਟੇਟ ਆ ਇਸ ਦੀਆਂ ਪਹਾੜੀਆਂ ਦੇ ਉੱਤੇ ਕਾਫੀ ਸਨੋ ਪਈ ਹੈਗੀ ਆ ਤੇ ਇਹ ਜਿਹੜੀ ਪਹਾੜੀਆਂ ਦੇ ਸਨੋ ਪੈਂਦੀ ਆ ਇਹਦਾ ਜਿਹੜਾ ਇਹ ਕਹਿੰਦੇ 3rd ਆਫ ਸਟੇਟਸ ਵਾਟਰ ਸਪਲਾਈ ਆ। ਜਿੰਨਾ ਵੀ ਪਾਣੀ ਸਪਲਾਈ ਹੁੰਦਾ ਉਹਦਾ ਤੀਜਾ ਹਿੱਸਾ ਇੱਥੋਂ ਆਉਂਦਾ ਆ। ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ, ਸਟਾਰਟ ਤਾਂ ਗੁੱਡ ਹੋਇਆ ਸੀ ਪਰ ਫਿਰ ਜਨਵਰੀ, ਫਰਵਰੀ, ਮਾਰਚ ਸੋਕਾ ਰਿਹਾ। ਸੋ ਕਹਿੰਦੇ ਹੋਪਫੁਲੀ
ਇਸ ਸਾਲ ਵਧੀਆ ਰਹੇ, ਪਰ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਵੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਕਿੰਨਾ ਕੁ ਸਨੋ ਪੈਂਦੀ ਆ, ਕਿੰਨਾ ਕੁ ਜਿਹੜਾ ਮੀਂਹ ਪੈਂਦਾ ਹੈਗਾ। ਪਰ ਕੈਲੀਫੋਰਨੀਆ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਜੀ। ਅਗਲੀ ਕੁਛ ਇਕੋਨਮੀ ਦੇ ਨਾਲ ਸੰਬੰਧਿਤ ਖਬਰਾਂ ਦੇ ਵਿੱਚ ਇਹ ਦੱਸਦੇ ਜਾਈਏ, ਕਹਿੰਦੇ ਵੀ ਯੂਐਸ ਦੇ ਵਿੱਚ ਹੋਮ ਸੇਲਸ ਜਿਹੜੀਆਂ ਪੈਂਡਿੰਗ ਹੋਮ ਸੇਲਸ ਆ ਉਹ ਹੋਰ ਜ਼ਿਆਦਾ ਘਟ ਚੁੱਕੀਆਂ ਨੇ। ਜਿੰਨੀਆਂ ਅਨੁਮਾਨ ਲਾਈਆਂ ਸੀਗੀਆਂ ਨਵੰਬਰ ਦੇ ਵਿੱਚ, ਉਸ ਤੋਂ ਵੀ ਥੱਲੇ ਨੂੰ ਜਿਹੜਾ ਇਹ ਕੰਮ ਗਿਆ ਹੈਗਾ ਆ।